ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਵਾਗਤ ਹੈ ਜੀ। ਡਾਕਟਰ ਸਾਹਿਬ, ਹੁਣ ਤੁਸੀਂ ਸਾਡੇ ਦਰਸ਼ਕਾਂ ਨੂੰ ਦੱਸ ਦਿਓ ਅੱਜ ਦਾ ਵਿਚਾਰ। ਦੇਖੋ, ਇੱਕ ਤਾਂ ਮੈਂ ਵਿਚਾਰ ਦੱਸਣ ਤੋਂ ਪਹਿਲਾਂ ਇਹ ਜ਼ੋਰਦਾਰ ਅਪੀਲ ਕਰਨੀ ਚਾਹਾਂਗਾ ਕਿ ਕੱਲ ਦੇ ਨਗਰ ਕੀਰਤਨ ਸਿੱਖ ਡੇ ਪੈਰੇਡ ਵਾਸ਼ਿੰਗਟਨ ਦੇ ਲਈ ਜਿੱਥੇ 4 ਚੁਫੇਰਿਓਂ ਬੱਸਾਂ ਆ ਰਹੀਆਂ ਨੇ, ਉਹ ਜਿਹੜੇ ਸਾਡੇ ਇਸ ਪ੍ਰੋਗਰਾਮ ਨਾਲ ਜੁੜੇ ਹੋਏ ਨੇ ਨਿਊਯਾਰਕ, ਨਿਊ ਜਰਸੀ, ਕਨੈਟੀਕਟ, ਪੈਨਸਿਲਵੇਨੀਆ, ਈਸਟ ਕੋਸਟ ਦੇ ਸੱਜਣ ਜਿਨ੍ਹਾਂ ਨੇ ਅਜੇ ਅੱਧਾ ਮਨ ਬਣਾਇਆ 50% ਉਹ ਇਸ ਗੱਲ ਨੂੰ ਯਕੀਨੀ ਬਣਾਉਣ ਕਿ ਕੱਲ ਉਹ ਪਾਰਟਿਸਿਪੇਟ ਕਰਨ। ਸਾਡੀ TV 84 ਦੀ ਸਾਰੀ ਟੀਮ ਇਸ ਨੂੰ ਕਵਰ ਕਰੇਗੀ। ਸੋ ਅਸੀਂ ਇਹ ਜ਼ੋਰਦਾਰ ਅਪੀਲ ਕਰਦੇ ਹਾਂ, ਕੱਲ ਬਹੁਤ ਵਧੀਆ ਦਿਨ ਹੋਏਗਾ ਵਾਸ਼ਿੰਗਟਨ ਦੇ ਵਿੱਚ ਕਿ ਵੱਧ ਚੜ ਕੇ ਸਿੱਖ ਸੰਗਤਾਂ ਇਸ ਦੇ ਵਿੱਚ ਸ਼ਮੂਲੀਅਤ ਕਰਨ। ਅਸੀਂ ਫਰਾਈਡੇ ਦਾ, ਸ਼ੁੱਕਰਵਾਰ ਦਾ ਪ੍ਰੋਗਰਾਮ ਬਾਬਾ ਫਰੀਦ ਜੀ ਦੇ ਸ਼ਲੋਕਾਂ ਦੀ ਵਿਚਾਰ ਕਰਦੇ ਹਾਂ। ਅੱਜ ਵੀ ਅਸੀਂ 3 ਸ਼ਲੋਕ ਇਸ ਵਿਚਾਰ ਦੇ ਲਈ ਚੁਣੇ ਨੇ ਔਰ ਤਿੰਨਾਂ ਦਾ ਹੀ ਜਿਹੜਾ ਕੋਈ ਥਾਟ ਹੈ ਕਿ ਭਾਈ ਜੀਵਨ ਦਾ ਇੱਕ ਮਕਸਦ ਹੈ, ਉਸ ਜੀਵਨ ਦੇ ਮਕਸਦ ਨੂੰ ਪਛਾਣੀਏ। ਰੱਬ ਦੀ ਤਾਂਘ ਨੂੰ ਬਿਰਹਾ ਕਹਿੰਦੇ ਨੇ, ਵਿਛੜਨਾ ਬਿਰਹਾ, ਕਿ ਉਹ ਵਿਛੋੜੇ ਦੀ ਸਾਡੇ ਅੰਦਰ ਅੱਗ ਲੱਗੇ ਤੇ ਫਿਰ ਜਦੋਂ ਉਹ ਬਿਰਹਾ ਦੀ, ਵਿਛੋੜੇ ਦੀ ਅੱਗ ਸਾਨੂੰ ਸਤਾਏਗੀ, ਅਸੀਂ ਰੱਬ ਨਾਲ ਮਿਲਣ ਦਾ ਯਤਨ, ਉਦਮ, ਤਰੱਦਦ ਕਰਾਂਗੇ ਤੇ ਰੱਬ ਦੀ ਰਹਿਮਤ ਦੇ ਨਾਲ ਜਦੋਂ ਅਸੀਂ ਮਿਲਾਂਗੇ, ਉਸ ਵਸਲ ਚੋਂ, ਉਸ ਮਿਲਾਪ ਚੋਂ ਜੋ ਆਨੰਦ ਹੋਏਗਾ, ਉਹੀ ਜੀਵਨ ਦਾ ਅਸਲ ਪ੍ਰਯੋਜਨ ਹੈ। ਸੋ ਪਹਿਲਾ ਸ਼ਲੋਕ ਹੈ, ਬਿਰਹਾ ਬਿਰਹਾ ਆਖੀ ਹੈ, ਬਿਰਹਾ ਤੂੰ ਸੁਲਤਾਨ, ਫਰੀਦਾ ਜਿਤ ਤਨ ਬਿਰਹੋ ਨਾ ਉਪਜੈ, ਸੋ ਤਨ ਜਾਣ ਮਸਾਨ। ਬਿਰਹਾ ਵਿਛੋੜੇ ਨੂੰ ਕਹਿੰਦੇ ਨੇ ਕਿ ਕਈ ਵਾਰ ਦੁਨੀਆ ਦੇ ਵਿੱਚ ਵਿਛੋੜਾ ਦੀ ਗੱਲ ਹੁੰਦੀ ਹੈ, ਇਸ ਨੂੰ ਨਾ ਪੱਖੀ ਅੰਦਾਜ਼ ਦੇਖਿਆ ਜਾਂਦਾ ਹੈ, ਪਰ ਬਾਬਾ ਫਰੀਦ ਕਹਿੰਦੇ ਨੇ ਇਹ ਵਿਛੋੜਾ ਹੀ ਰੀਅਲ ਦੇ ਵਿੱਚ ਕਿੰਗ ਹੈ, ਬਾਦਸ਼ਾਹ ਹੈ। ਕਿਉਂਕਿ ਜੇ ਵਿਛੋੜੇ ਦੀ ਕਸਕ ਨਾ ਹੋਏਗੀ, ਫਰੀਦਾ ਜਿਤ ਤਨ ਬਿਰਹੋ ਨਾ ਉਪਜੈ, ਜੇ ਅੰਦਰ ਕਸਕ ਹੀ ਨਹੀਂ ਪੈਦਾ ਹੋਈ ਤੇ ਫਿਰ ਇਉਂ ਜਾਣੋ ਕਿ ਉਹ ਤਨ ਜਿਹੜੇ ਨੇ, ਤਨ ਨਹੀਂ ਨੇ, ਉਹ ਸ਼ਮਸ਼ਾਨ ਘਾਟ ਨੇ, ਉਹ ਕਬਰਸਤਾਨ ਨੇ। ਉਹਨਾਂ ਦੇ ਅੰਦਰ ਕੋਈ ਸੈਂਸਿਟੀਵਿਟੀ ਨਹੀਂ ਹੈ, ਉਹਨਾਂ ਦੇ ਅੰਦਰ ਕੋਈ ਰੱਬ ਨੂੰ ਮਿਲਣ ਦੀ ਤਾਂਘ ਹੀ ਨਹੀਂ ਹੋਏਗੀ। ਜੇ ਫਿਰ ਮਿਲਾਪ ਕਿਵੇਂ ਹੋਏਗਾ? ਔਰ ਫਿਰ ਇਸ ਦੇ ਨਾਲ ਦੂਸਰਾ ਸ਼ਲੋਕ ਇਸ ਗੱਲ ਦੇ ਉੱਤੇ ਸਟ੍ਰੈਸ ਦਿੰਦਾ ਹੈ ਕਿ ਭਾਈ ਦੁਨੀਆ ਦੇ ਵਿੱਚ ਰੱਬ ਨੂੰ ਮਿਲਣ ਦਾ ਭਈ ਪ੍ਰਾਪਤ ਮਾਨੁਖ ਦੇ ਹੁਰੀਆ ਗੋਬਿੰਦ ਇਹ ਸਾਡੇ ਲਈ ਹੈ, ਨਾ ਕਿ ਇਹ ਇਆਸ਼ੀ ਲਈ ਹੈ। ਬਾਬਾ ਫਰੀਦ ਕਹਿੰਦੇ ਨੇ, ਫਰੀਦਾ ਇਹ ਵਿਸ ਗੰਦਲਾਂ ਧਰੀਆਂ ਖੰਡ ਲਿਵਾੜ, ਇੱਕ ਰਹਾਂਦੇ ਰਹਿ ਗਏ, ਇੱਕ ਰਾਧੀ ਗਏ ਉਜਾੜ। ਉਹਨਾਂ ਨੇ, ਬਾਬਾ ਫਰੀਦ ਕਹਿੰਦੇ ਨੇ ਕਿ ਇਹ ਜਿਹੜੀ ਸਾਡੀ ਮੌਜ ਮਸਤੀ ਹੈ, ਜਿਵੇਂ ਅਸੀਂ ਜ਼ਿੰਦਗੀ ਜਿਉਂਦੇ ਹਾਂ, ਉਹ ਇਵੇਂ ਹੀ ਨੇ ਕਿ ਅਸੀਂ ਜ਼ਹਿਰ ਦੀਆਂ ਗੰਦਲਾਂ ਖਾ ਰਹੇ। ਹੁਣ ਗੰਦਲਾਂ, ਸਰੋਂ ਦੀ ਗੰਦਲ ਹੁੰਦੀ ਹੈ ਕਿਉਂਕਿ ਇਹਦਾ ਬੜਾ ਸਵਾਦ ਹੁੰਦਾ ਹੈ, ਜ਼ਾਹਰ ਹੈ। ਪਾਕਪਟਨ, ਇਸ ਬੈਲਟ 'ਚ ਵੀ ਸਾਡੇ ਪੰਜਾਬ 'ਚ ਸਾਗ ਸਦੀਆਂ ਪੁਰਾਣਾ ਵਿਸ਼ੇਸ਼ ਡੈਲੀਕੇਸੀ ਹੈ, ਤੇ ਇਸ ਲਈ ਬਾਬਾ ਜੀ ਨੇ ਵੀ, ਸ਼ਬਦ ਬਾਬਾ ਫਰੀਦ ਨੇ ਗੰਦਲਾਂ ਯੂਜ਼ ਕੀਤਾ। ਉਹਨਾਂ ਨੇ ਕਿਹਾ ਵੀ ਇਹ ਜੋ ਅਸੀਂ ਐਸ਼ੋ ਇਸ਼ਰਤ 'ਚ ਹੈ, ਇਹ ਜ਼ਹਿਰ ਦੀਆਂ ਗੰਦਲਾਂ ਨੇ, ਇਹਨਾਂ ਦੇ ਦੁਆਲੇ ਖੰਡ ਲਪੇਟੀ ਹੋਈ ਹੈ। ਖੰਡ ਲਿਵਾੜ, ਲਿਵਾੜ ਕਹਿੰਦੇ ਨੇ ਗਲੀਫਣਾ, ਕਿ ਮਾਨੋ ਸਾਨੂੰ ਜਦੋਂ ਅਸੀਂ ਕਰਦੇ ਹਾਂ ਕੋਈ ਇਸ ਕਿਸਮ ਦੇ ਕਰਮ, ਸਾਨੂੰ ਸਵਾਦ ਆਉਂਦਾ ਹੈ, ਪਰ ਅਲਟੀਮੇਟਲੀ ਇਹ ਵਿਸ ਹੈ, ਇਹ ਜ਼ਹਿਰ ਹੈ, ਜਿਹੜੀ ਕਿ ਗਲੇਫੀ ਹੋਈ ਹੈ, ਲਪੇਟੀ ਹੋਈ ਹੈ ਉਸ ਮਿੱਠੇ ਦੇ ਵਿੱਚ। ਔਰ ਉਹਦੇ 'ਚ ਉਹਨਾਂ ਨੇ ਕਿਹਾ ਕਿ ਭਾਈ ਕਈ ਇਸ ਇਆਸ਼ੀ ਦੇ ਵਿੱਚ ਇੱਕ ਰਹਾਂਦੇ ਰਹਿ ਗਏ, ਕਿ ਉਹ ਬੀਜਦੇ ਗਏ। ਉਹ ਸਮਝਦੇ ਸੀ ਕਿ ਕੋਈ ਨਹੀਂ, ਅਜੇ ਬੜਾ ਵਕਤ ਹੈ, ਫਿਰ ਦੇਖਾਂਗੇ। ਬੀਜਦੇ ਹੀ ਜਿਹੜੇ ਨੇ ਉਹ ਇਸ ਦੁਨੀਆ ਤੋਂ ਚਲੇ ਗਏ, ਉਮਰ ਮੁੱਕ ਗਈ। ਇੱਕ ਰਾਧੀ ਗਏ ਉਜਾੜ, ਤੇ ਦੂਸਰੇ ਉਹ ਆਏ, ਇੱਕ ਜਿਹੜੇ ਸੀ ਉਹ ਐਫਰਟ ਕਰ ਰਹੇ ਸੀ ਬੀਜਣ ਦਾ, ਤੇ ਦੂਜੇ ਜਿਹੜੇ ਨੇ ਉਹਨਾਂ ਨੇ ਉਜਾੜੇ ਦੇ ਉੱਤੇ ਜਿਹੜਾ ਉਹ ਲੱਕ ਬੰਨਿਆ ਹੋਇਆ ਸੀ। ਮਤਲਬ ਇਹ ਹੈ ਕਿ ਭਾਈ ਇਹੀ ਜ਼ਿੰਦਗੀ ਦੇ ਦਿਨ ਨੇ, ਔਰ ਇਹ ਵਿਸ ਗੰਦਲਾਂ ਦੇ ਵਿੱਚ ਨਾ ਉਲਝੋ, ਔਰ ਇਸ ਜੀਵਨ ਨੂੰ ਸਕਾਰਥਾ ਕਰੋ ਰੱਬ ਦੀ ਯਾਦ ਵਿੱਚ। ਔਰ ਅਖੀਰਲਾ ਸ਼ਲੋਕ ਇਸ ਪਾਸੇ ਵਾਲੀ ਇਸ਼ਾਰਾ ਕਰਦਾ ਹੈ ਕਿ ਜੇ ਜੀਵਨ ਦਾ ਪ੍ਰਯੋਜਨ ਅਸੀਂ ਨਾ ਸਮਝਿਆ ਔਰ ਜੀਵਨ ਨੂੰ ਠੀਕ ਢੰਗ ਨਾਲ ਨਾ ਜੀਵਿਆ ਤਾਂ ਕੀ ਹੋਏਗਾ? ਫਰੀਦਾ ਚਾਰ ਗਵਾਇਆ ਹੰਡ ਕੈ, ਚਾਰ ਗਵਾਇਆ ਸਮ, ਲੇਖਾ ਰੱਬ ਮੰਗੇਸੀਆ, ਤੂੰ ਆਹੋਂ ਕੇ ਹੈ ਕੰਮ। ਕਿ ਬਾਬਾ ਫਰੀਦ ਕਹਿੰਦੇ ਨੇ ਕਿ ਜ਼ਿੰਦਗੀ 4 ਦਿਹਾੜੇ ਸੀ। ਇਹ ਐਕਸਪ੍ਰੈਸ਼ਨ ਹੈ, ਜਿਵੇਂ ਅਸੀਂ ਕਹਿੰਦੇ ਹਾਂ ਜੇ ਜ਼ਿੰਦਗੀ 4 ਦਿਨ ਦੀ ਹੈ, ਇਹਦਾ ਮਤਲਬ 4 ਦਿਨ ਨਹੀਂ ਹੁੰਦਾ, 40 ਸਾਲ ਵੀ ਹੋ ਸਕਦਾ, 80 ਵੀ ਹੋ ਸਕਦਾ ਹੈ। ਪਰ ਬਾਬਾ ਫਰੀਦ ਨੇ ਕਿਹਾ ਕਿ ਵੀ ਜ਼ਿੰਦਗੀ 'ਚ ਅਸੀਂ ਖੱਟਿਆ ਕੀ? 4 ਗਵਾਇਆ ਹੰਡ ਕੇ। ਅੱਧੀ ਜ਼ਿੰਦਗੀ ਅਸੀਂ ਸਵੇਰ ਤੋਂ ਸ਼ਾਮ ਤੱਕ ਦੌੜ ਭੱਜ ਕਰਕੇ ਹੰਡ ਕੇ ਗਵਾ ਦਿੰਨੇ।
ਰਾਤ ਜਦੋਂ ਪਈ ਚਾਰ ਗਵਾਇਆ ਸਮ, ਅੱਧੀ ਰਾਤ ਜਿਹੜਾ ਅੱਧਾ ਦਿਨ ਹੈ, ਕਿਉਂਕਿ ਸੂਰਜ ਛੁਪਣ ਤੋਂ ਸੂਰਜ ਚੜ੍ਹਨ ਤੱਕ ਉਹਨਾਂ ਨੇ ਕਿਹਾ ਸਮ ਕਹਿੰਦੇ ਨੇ ਸੌਂ ਕੇ, ਬਾਕੀ ਜਿਹੜਾ ਦਿਨ ਹੈ ਉਹ ਸੌਂ ਕੇ ਗੁਜ਼ਾਰ ਦਿੱਤਾ ਹੈ। ਤੇ ਜਦੋਂ ਰੱਬ ਦੀ ਦਰਗਾਹ ਦੇ ਵਿੱਚ ਹਿਸਾਬ ਮੰਗਿਆ ਗਿਆ, ਲੇਖਾ ਰੱਬ ਮੰਗੇਸੀ ਹੈ, ਰੱਬ ਨੇ ਜਦੋਂ ਲੇਖਾ ਮੰਗਿਆ ਤੂੰ ਆਹੋ ਕਿਹੜੇ ਕੰਮ ਕਿਹੜੇ ਕੰਮ, ਕਿ ਭਾਈ ਤੂੰ ਦੱਸ ਕਿਹਦੇ ਕੰਮ ਆਇਆ, ਤੂੰ ਕੀ ਕਰਕੇ ਆਇਆ ਹੈ, ਤੇਰੀ ਕਾਰਗੁਜ਼ਾਰੀ ਕੀ ਹੈ, ਤੂੰ ਉਦੋਂ ਤੂੰ ਕੀ ਮੂੰਹ ਦਿਖਾਏਗਾ। ਸੋ ਮੈਂ ਸਮਝਦਾ ਵੀ ਬਾਬਾ ਜੀ ਇਹ ਬਾਰ-ਬਾਰ ਸਾਡੇ ਮੂੰਹ ਤੇ ਔਰ ਬਾਣੀ ਦੀ ਹਰ ਤੁਕ ਚਪੇੜਾ ਮਾਰ-ਮਾਰ ਕੇ ਸਾਨੂੰ ਸੁੱਤਿਆਂ ਨੂੰ ਜਗਾ ਕੇ ਇਹ ਕਹਿੰਦੀ ਹੈ ਕਿ ਭਾਈ ਜੀਵਨ ਦਾ ਇੱਕ ਪ੍ਰਯੋਜਨ ਹੈ, ਔਰ ਇਹ ਪ੍ਰਯੋਜਨ ਹੈ ਵਿਸਰ ਨਹੀਂ ਦਾਤਾਰ ਆਪਣਾ ਆਪਣਾ ਨਾਮ ਨਾਮ ਦੇਹੋ, ਗੁਣ ਗਾਵਾਂ ਦਿਨ ਰਾਤ ਨਾਨਕ ਚਾਓ। ਚਾਹੇ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਅੱਜ ਦੇ ਅਹਿਮ ਇਸ਼ੂ ਤੇ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ। ਇਸ ਨਾਲ ਆਪਣੇ ਵਿਊਅਰਸ ਕੋਲ ਲੈਣੀ ਇਜਾਜ਼ਤ। ਵਿਊਅਰਸ ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ sos@tv84.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਹਾਜ਼ਰ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾਗਿਆ ਦਿਓ। ਦੇਖਦੇ ਰਹੋ TV84। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਫਤਿਹ।